ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਜੀ ਆਇਆਂ ਨੂੰ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਦੀਪਕ ਸ਼ਰਮਾ ਚਨਾਥਲ ਜੀ। ਦੀਪਕ ਜੀ, ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਇਸ ਭਾਗ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ ਹੈ 408 272 2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਨੀਵਰਸਿਟੀ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 272 5200 ਦੇ ਉੱਤੇ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਦੀਪਕ ਜੀ। ਪੰਜਾਬ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਭਰ ਦੇ ਵਿੱਚ ਬੰਦ ਰਿਹਾ, ਪੂਰਾ ਸਫ਼ਰ ਬੰਦ ਰਿਹਾ। ਪਰ ਰਾਜਕਰਨਵੀਰ ਜੀ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਘੇ ਦਿਨਾਂ ਤੋਂ ਇੱਕ ਗੱਲ ਬੜੀ ਤੇਜ਼ੀ ਨਾਲ ਉੱਠੀ ਹੈ, ਜਦੋਂ ਕਿ ਇਹੀ ਪਹਿਲੂ ਬਹੁਤ ਦੇਰ ਪਹਿਲਾਂ ਉੱਠ ਜਾਣਾ ਚਾਹੀਦਾ ਸੀ, ਜਾਂ ਜੇ ਆਪਾਂ ਇਸ ਨੂੰ ਦੂਸਰੇ ਪੱਖ ਤੋਂ ਦੇਖੀਏ ਤਾਂ ਉਸ ਸਮੇਂ ਮਸਲੇ ਘੱਟੋ ਘੱਟ ਹੱਲ ਹੋ ਜਾਣੇ ਚਾਹੀਦੇ ਸੀ, ਜਦੋਂ ਪੰਥਕ ਕੌਂਦੀ ਸਰਕਾਰ ਸੱਤਾ 'ਚ ਹੋਵੇ। ਜਿਹੜੀ ਧਿਰ ਕਹਿੰਦੀ ਅਸੀਂ ਪੰਥਕ ਧਿਰ ਦੀ ਪੈਰਵੀ ਕਰਦੇ ਹਾਂ, ਅਸੀਂ ਸਿੱਖ ਮਸਲਿਆਂ ਦੀ ਪੈਰਵੀ ਕਰਦੇ ਹਾਂ, ਅਸੀਂ ਇਸ ਪੰਜਾਬ ਦੇ ਖਿੱਤੇ ਦੀ ਪੈਰਵੀ ਕਰਦੇ ਹਾਂ। ਮੇਰਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਹੈ। ਚਲੋ, ਸਾਰਿਆਂ ਨੇ ਰਾਜਨੀਤੀ ਕੀਤੀ, ਇਹਨਾਂ ਮਸਲਿਆਂ ਤੇ ਵੀ ਰਾਜਨੀਤੀ ਹੋਈ, ਤੇ ਅੱਜ ਸਥਿਤੀ ਇੱਥੇ ਆਈ ਕਿ ਇਹਨਾਂ ਦਿਨਾਂ ਦੇ ਵਿੱਚ ਆ ਕੇ ਮੁੜ ਕੇ ਇਹਨਾਂ ਮੁੱਦਿਆਂ ਨੇ ਸਰਗਰਮੀ ਫੜੀ। ਤੇ ਜਦੋਂ ਕੋਈ ਮਾਮਲਾ ਸਰਗਰਮੀ ਫੜਦਾ ਤਾਂ ਸਾਰੀਆਂ ਧਿਰਾਂ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਕਿ ਅਸੀਂ ਵੀ ਇਸੇ ਟਰੈਕ ਤੇ ਹਾਂ, ਅਸੀਂ ਵੀ ਇਸੇ ਰਾਹ ਤੇ ਹਾਂ, ਅਸੀਂ ਵੀ ਤੁਹਾਡੇ ਨਾਲ ਹਾਂ। ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਤੇ ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਵੱਲੋਂ ਆਪੋ ਆਪਣੇ ਤਰੀਕੇ ਨਾਲ ਇਹ ਮੁਹਿੰਮ ਚਲਾਈ ਜਾ ਰਹੀ ਹੈ। ਕੌਮੀ ਇਨਸਾਫ ਮੋਰਚਾ ਜਨਵਰੀ 2023 7 ਜਨਵਰੀ 2023 ਤੋਂ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਮੋਰਚਾ ਲਾ ਕੇ ਬੈਠਾ। ਤੇ 2023 ਪੂਰਾ, 2024 ਪੂਰਾ, 2025 ਪੂਰਾ, 26 ਵੀ ਅੱਧੇ ਤੋਂ ਜ਼ਿਆਦਾ ਲੰਘ ਗਿਆ। ਸੋ 3.5 ਸਾਲ ਤੋਂ ਉੱਪਰ ਵਕਫਾ ਹੋ ਗਿਆ, ਪਰ ਸਰਕਾਰਾਂ ਨੇ ਉਹਨਾਂ ਦੀ ਕਦੇ ਉਵੇਂ ਸੁਣੀ ਨਹੀਂ। ਅਸੀਂ ਕੱਲ ਵੀ ਗੱਲ ਕਰ ਰਹੇ ਸੀ ਵੀ ਕਿ ਜੇ ਇਸ ਨਜ਼ਰੀਏ ਤੋਂ ਨਹੀਂ ਸੁਣ ਹੁੰਦਾ ਕਿ ਭਾਈ ਉਹ ਧਰਨਾ ਲਾ ਕੇ ਬੈਠੇ ਨੇ, ਚਲੋ ਉਹਨਾਂ ਦੀ ਗੱਲ ਸੁਣ ਲਈਏ, ਇਸ ਨਜ਼ਰੀਏ ਤੋਂ ਹੀ ਸੁਣ ਲੈਣ ਕਿ ਭਾਈ ਰਾਹ ਵੀ ਰੁਕਿਆ, ਸੜਕਾਂ ਵੀ ਰੁਕੀਆਂ, ਲੋਕ ਵੀ ਔਖੇ ਨੇ, ਚਲੋ ਆਪਾਂ ਇਸ ਨਾਤੇ, ਕਿਸੇ ਨਾਤੇ ਤਾਂ ਸੁਣਦੇ ਗੱਲ, ਪਰ ਤੁਸੀਂ ਗੱਲ ਸੁਣ ਲਈ ਨਹੀਂ ਆਉਂਦੀ। ਆਖਰ 2027 ਦੀਆਂ ਚੋਣਾਂ ਨੇੜੇ ਆਉਣ ਲੱਗੀਆਂ ਤੇ ਧਿਰਾਂ ਨੇ ਸਰਗਰਮੀ ਫੜੀ। ਪਹਿਲਾਂ ਵਾਰਸ ਪੰਜਾਬ ਦੀ ਜਥੇਬੰਦੀ ਚੰਡੀਗੜ੍ਹ 'ਚ ਆ ਕੇ ਪ੍ਰਦਰਸ਼ਨ ਕਰ ਗਈ, ਫਿਰ ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਦੀ ਕਾਲ ਦੇ ਦਿੱਤੀ ਗਈ। ਉਸ ਦਿਨ ਕਈਆਂ ਧਿਰਾਂ ਦੇ ਉੱਤੇ ਪਰਚੇ ਹੋ ਗਏ, 8-9 ਜਣੇ ਚੱਕ ਲਏ, 4 FIR ਕਰਕੇ ਦਰਜਨਾਂ ਤੇ ਪਰਚੇ ਕਰਤੇ। ਤੇ ਨਤੀਜਾ ਕੌਮੀ ਇਨਸਾਫ ਮੋਰਚੇ ਨੇ ਅਗਲੀ ਕਾਲ ਦੇਤੀ 21 ਤਰੀਕ ਦੀ ਕਿ ਅਸੀਂ ਪੰਜਾਬ ਬੰਦ ਕਰਾਂਗੇ। ਸਮਾਂ ਦਿੱਤਾ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ। ਹੁਣ ਰੂਟੀਨ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੁੰਦੇ ਨੇ ਉਹ 10-11 ਵਜੇ ਜਾ ਕੇ ਆਪਣਾ ਜ਼ੋਰ ਫੜਦੇ ਨੇ, ਕਿ 9 ਵਜੇ ਦਾ ਟਾਈਮ ਹੁੰਦਾ, 10-11 ਵਜੇ ਜ਼ੋਰ ਫੜਦੇ ਨੇ। ਇਸ ਲਈ ਦਫ਼ਤਰਾਂ ਦੁਫਤਰਾਂ ਵਾਲਿਆਂ ਨੂੰ ਹੁੰਦਾ ਕਿ ਚਲੋ ਲੰਘ ਜਾਓ, 4 ਵਜੇ ਤੱਕ ਮੁੱਕ ਜਾਣਾ, 5 ਵਜੇ ਤੱਕ ਮੁੜੇ ਆਵਾਂਗੇ। ਸੋ ਉਸ ਤਰੀਕੇ ਕਰਨ ਨਾਲ ਐਡਜਸਟਮੈਂਟ ਹੋ ਜਾਂਦੀ। ਹੁਣ 7 ਵਜੇ ਦਾ ਟਾਈਮ ਸੀ, ਲਗਭਗ 8 ਵਜੇ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਬੰਦ ਕਰਨ ਦੀ ਕਾਰਵਾਈ ਜ਼ੋਰ ਫੜ ਚੁੱਕੀ ਸੀ। ਫਿਰ ਉਸੇ ਕਾਰਨ ਕਈ ਥਾਵਾਂ ਤੇ ਸਾਨੂੰ ਟਕਰਾਅ ਦੇਖਣ ਨੂੰ ਵੀ ਮਿਲਿਆ, ਤਕਰਾਰ ਦੇਖਣ ਨੂੰ ਵੀ ਮਿਲੀ, ਬਹਿਸ ਦੇਖਣ ਨੂੰ ਵੀ ਮਿਲੀ। ਦਿਨ ਭਰ ਲੋਕ ਬਹਿਸ ਦੇ ਖੈਬੜਦੇ ਨਜ਼ਰ ਆਏ। ਕੋਈ ਕਹਿੰਦਾ ਡਿਊਟੀ ਕਰਕੇ ਆਇਆ, ਕੋਈ ਕਹਿੰਦਾ ਡਿਊਟੀ ਜਾਣਾ ਹੈ, ਅਦਾਰੇ ਨੇ ਥੋੜਾ ਮੈਨੂੰ ਛੁੱਟੀ ਕੀਤੀ ਹੈ, ਮੈਂ ਤਾਂ ਤੁਹਾਡੇ ਨਾਲ ਹੈ, ਪਰ ਕਰਾਂ ਕੀ, ਜਾਣਾ ਪੈਣਾ। ਕੋਈ ਕਹਿੰਦਾ ਦਵਾਈ ਲੈਣ ਚੱਲਿਆ, ਕਿਸੇ ਦੀ ਬਰਾਤ ਸੀ, ਕਿਸੇ ਕੁਛ ਸੀ। ਸੋ ਕਈ ਅਸਲੀ ਤੇ ਕਈ ਨਕਲੀ ਬਣ ਕੇ ਲੰਘਣ ਦੀ ਕੋਸ਼ਿਸ਼ ਕਰਦੇ ਰਹੇ, ਤੇ ਇਹਦੇ ਵਿੱਚੋਂ ਕਈ ਥਾਵਾਂ ਦੇ ਉੱਤੇ ਸਿਰਤਾ ਨਾਲ ਮਾਮਲੇ ਨਿਬੇੜੇ ਜਾਂਦੇ ਨੇ। ਕਈ ਥਾਂ ਕੜਮ ਚੌਧਰੀ ਮੌਕੇ ਦਾ ਫਾਇਦਾ ਉਠਾ ਕੇ ਆਪੇ ਫੈਸਲਾ ਕੁਰੇ ਉੱਥੇ ਟਕਰਾਅ ਵੀ ਹੁੰਦਾ ਰਿਹਾ। ਸੋ ਹਰ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਮਿਲਿਆ। ਪਰ ਜਿਹੜਾ ਸਭ ਤੋਂ ਅਹਿਮ ਪਹਿਲੂ ਸੀ ਉਹ ਇਹ ਸੀ ਕਿ ਸਾਡੀਆਂ ਰਾਜਨੀਤਿਕ ਧਿਰਾਂ, ਸਾਡੀਆਂ ਧਾਰਮਿਕ ਜਥੇਬੰਦੀਆਂ, ਸਾਡੀਆਂ ਸਮਾਜਿਕ ਜਥੇਬੰਦੀਆਂ, ਨੁਮਾਇੰਦੇ, ਵਪਾਰ ਮੰਡਲ, ਕਾਰੋਬਾਰੀ, ਲਗਭਗ ਸਭ ਨੇ ਵੱਡੇ ਪਲੇਟਫਾਰਮ ਦੇ ਤੌਰ ਦੇ ਉੱਤੇ ਇਸ ਪ੍ਰਦਰਸ਼ਨ ਦਾ, ਇਸ ਬੰਦ ਦਾ ਸਾਥ ਦਿੱਤਾ। ਤੇ ਨਤੀਜਾ ਪੂਰੇ ਪੰਜਾਬ ਦੇ ਵਿੱਚ ਬਾਜ਼ਾਰਾਂ 'ਚ, ਦੁਕਾਨਾਂ ਤੇ, ਗਲੀਆਂ ਮੁਹੱਲਿਆਂ 'ਚ, ਮੁੱਖ ਮਾਰਗਾਂ ਤੇ,
ਸਕੂਲ ਕਾਲਜਾਂ ਤੇ ਸਭ ਤੇ ਇਹਦਾ ਅਸਰ ਦੇਖਣ ਨੂੰ ਮਿਲਿਆ। ਹਾਂ, ਚੰਡੀਗੜ੍ਹ 'ਚ ਤਾਂ ਪ੍ਰਸ਼ਾਸਨ ਨੇ ਆਪ ਹੀ ਕਹਿਤਾ ਸੀ ਕਿ ਪ੍ਰਾਈਵੇਟ ਸਕੂਲ ਕੱਲ ਸਰਕਾਰੀ ਸਕੂਲ ਜੇ ਕਰ ਸਕਦੇ ਹੋ ਬੰਦ ਕਰ ਲਓ ਭਾਈ, ਬੱਚਿਆਂ ਨੂੰ ਮੁਸ਼ਕਲ ਨਾ ਹੋਵੇ। ਪਰ ਪੰਜਾਬ ਸਰਕਾਰ ਕਹਿੰਦੀ ਨਾ ਸਕੂਲ ਖੁੱਲੇ ਨੇ ਤੇ ਦਫ਼ਤਰ ਵੀ ਖੁੱਲੇ ਨੇ, ਅਦਾਰੇ ਵੀ ਖੁੱਲੇ ਨੇ। ਸੋ ਉਹਦੇ ਕਾਰਨ ਫਿਰ ਪੰਜਾਬ 'ਚ ਟਕਰਾਲੀ ਸਥਿਤੀ ਵੀ ਬਣੀ ਕਿ ਲੋਕ ਹੁਣ ਜੇ ਡਿਊਟੀ ਤੇ ਨਹੀਂ ਜਾਂਦੇ ਤਾਂ ਉੱਥੇ ਗੈਰ ਹਾਜ਼ਰੀ ਲੱਗਦੀ ਆ, ਤੇ ਜੇ ਜਾਂਦੇ ਨੇ ਤਾਂ ਫਿਰ ਰਾਹ ਰੁਕਿਆ ਜਾਂਦਾ। ਪਰ SGPC ਨੇ ਵੀ ਸਾਥ ਦਿੱਤਾ, ਅਕਾਲੀ ਦਲ ਬਾਦਲ ਧਿਰ ਨੇ ਵੀ ਸਾਥ ਦਿੱਤਾ, ਉਹਨਾਂ ਸਰਜੀਤ ਨੇ ਵੀ ਸਾਥ ਦਿੱਤਾ, ਔਰ ਕੌਮੀ ਇਨਸਾਫ ਮੋਰਚੇ ਦੇ ਬਰਾਬਰ ਜੇ ਖੜੀ ਸੀ ਤਾਂ ਉਹ ਵਾਰਸ ਪੰਜਾਬ ਦੀ ਜਥੇਬੰਦੀ ਵੱਡੇ ਪਲੇਟਫਾਰਮ ਦੇ ਨਾਂ ਤੇ ਖੜੀ ਸੀ। ਨਿਹੰਗ ਜਥੇਬੰਦੀਆਂ ਜ਼ਿਆਦਾਤਰ ਸੜਕਾਂ ਤੇ ਦੇਖਣ ਨੂੰ ਮਿਲੀਆਂ। ਫਿਰ ਕਿਸਾਨ ਜਥੇਬੰਦੀਆਂ ਲਗਭਗ ਸਾਰੀਆਂ ਹੀ ਇਸ ਬੰਦ ਦੇ ਨਾਲ ਸੀਗੀਆਂ। ਇਸ ਤੋਂ ਇਲਾਵਾ ਕਾਰੋਬਾਰੀ ਵਪਾਰੀ ਲੋਕ ਵੀ ਨਾਲ ਸੀ। ਤਾਂ ਇੱਕ ਤਰੀਕੇ ਨਾਲ ਬੰਦ ਤਾਂ ਸਫਲ ਰਿਹਾ। ਸਰਕਾਰ ਸੂਬੇ ਦੀ ਹੋਵੇ, ਸਰਕਾਰ ਕੇਂਦਰ ਦੀ ਹੋਵੇ, ਉੱਥੇ ਤੱਕ ਸੁਨੇਹਾ ਪੜ ਗਿਆ। ਅੱਜ ਕੱਲ ਅਖਬਾਰਾਂ, ਟੈਲੀਵਿਜ਼ਨ ਜਦੇ ਲਾਈਵ ਸਾਰਾ ਕੁਝ ਦਿਖਾ ਦਿੰਦੀਆਂ ਨੇ, ਤਾਂ ਵੀ ਏਜੰਸੀਆਂ ਦੀਆਂ ਰਿਪੋਰਟਾਂ ਵੀ ਦੇਰ ਸ਼ਾਮ ਤੱਕ ਪਹੁੰਚ ਗਈਆਂ। ਜਿਹੜਾ ਤੁਸੀਂ ਕਹਿ ਰਹੇ ਸੀ ਬੰਦ ਤਾਂ ਸਫਲ ਰਿਹਾ, ਪਰ ਇਹੀ ਹੈ ਕਿ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਤੁਰੀ ਸੀ ਉਹ ਅੱਗੇ ਕਿਉਂ ਨਹੀਂ ਵਧੀ? ਜਗਤਾਰ ਸਿੰਘ ਹਵਾਰਾ ਦੇ ਮਾਮਲੇ 'ਚ ਤਾਂ ਗੱਲ ਅੱਗੇ ਤੁਰ ਪਈ ਸੀ, ਉਹ ਗੱਲ ਅੱਗੇ ਕਿਉਂ ਨਹੀਂ ਵਧੀ? ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਜੀ ਰਾਜਪਾਲ ਨੂੰ ਮਿਲ ਕੇ ਆਉਂਦੇ ਨੇ, ਚਿੱਠੀ ਲਿਖਦੇ ਨੇ, ਉਹਨਾਂ ਨੂੰ ਪੁੱਛੋ ਕਿ ਭਾਈ ਜਦੋਂ ਤੁਹਾਡੀ ਦਿੱਲੀ ਸਰਕਾਰ ਸੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਾਲਾ ਮਾਮਲਾ ਕਿਉਂ ਨਹੀਂ ਨਿਬੇੜਿਆ? ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਨੇ ਉਹਨਾਂ ਲਈ ਤੁਸੀਂ ਕਿਉਂ ਨਹੀਂ ਕਹਤਾ ਕਿ ਲੋ ਮੈਂ ਪੈਰੋਲ ਦਿੰਦਾ ਪਹਿਲਾਂ? ਸੋ ਇਹਦਾ ਮਤਲਬ ਰਾਜਨੀਤੀ ਹੋ ਰਹੀ ਆ। ਰਵਨੀਤ ਬਿੱਟੂ ਜੇ ਕੇਂਦਰ ਤੇ ਕਹੇ ਤੇ ਜਾਇਆ ਆ, ਰਾਜਪਾਲ ਨੂੰ ਕਿਹਾ ਆ, ਤੇ ਫਿਰ ਕੇਂਦਰ ਕਰਦਾ ਕਿਉਂ ਨਹੀਂ? ਜੇ ਤੁਸੀਂ 1 ਦਿਨ ਦੀ, 4 ਘੰਟਿਆਂ ਦੀ, 2 ਦਿਨ ਦੀ ਪੈਰੋਲ ਤੇ ਆ ਗਏ ਸੀ ਤਾਂ ਫਿਰ 5 ਤੋਂ 7 ਦਿਨ ਦੀ ਦੇਣ 'ਚ ਵੀ ਕੀ ਅਰਥ ਹੈ? ਤੇਰਾ ਸਿਰਸਾ ਮੁਖੀ ਲਈ ਤਾਂ 30 ਤੋਂ 40 ਦਿਨਾਂ ਦੀ ਪੈਰੋਲ ਮਿਲਦੀ ਹੈ। ਪਰ ਇੱਥੇ ਹੀ ਫਸਿਆ ਕਿ ਲੋਕ ਪਾਸਿਓਂ ਤਾਂ ਇਹ ਸਫਲ ਹੈ ਬੰਦ, ਪਰ ਰਾਜਨੀਤਿਕ ਧਿਰਾਂ ਉਸ ਦਾ ਅਸਰ ਅਜੇ ਵੀ ਕਬੂਲਣ ਲਈ ਤਿਆਰ ਨਹੀਂ। ਸੱਤਾਧਾਰੀ ਧਿਰਾਂ ਜਾਂ ਉਹ ਚਾਹੁੰਦੀਆਂ ਨੇ ਕਿ ਲਾਮਬੰਦੀ ਹੋਰ ਵੱਡੀ ਹੋਵੇ ਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਵਰਗਵੰਡ ਹੋ ਜਾਵੇ। ਕਿ ਉਹ ਇਸ ਤਰੀਕੇ ਨਾਲ ਧਿਰਾਂ ਦੇ ਅੰਦਰ ਕੋਈ ਦਹਿਸ਼ਤ ਪੈਦਾ ਕਰਨਾ ਚਾਹੁੰਦੀਆਂ ਨੇ? ਉਹਨਾਂ ਨੂੰ ਲੱਗਦਾ ਕਿ ਇਹ ਖੇਮਿਆਂ 'ਚ ਵੰਡ ਹੋ ਜਾਣ, ਕੋਈ ਕੋਤਾਹੀ ਕਰੇ, ਕੋਈ ਗਲਤੀ ਕਰੇ ਤੇ ਉਹਦਾ ਫਿਰ ਰਾਜਨੀਤਿਕ ਫਾਇਦਾ ਵੀ ਚੱਕੀਏ, ਕਿ ਉਸ ਪਾਸੇ ਧੱਕਣ ਦੀ ਕਵਾਇਦ ਆ। ਇਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ। ਜੀ ਬਿਲਕੁਲ ਦੀਪਕ ਜੀ, ਇਹ ਤਾਂ ਹੋ ਹੀ ਨਹੀਂ ਸਕਦਾ ਵੀ ਜਦੋਂ ਕੋਈ ਲੋਕਾਂ ਦੀ ਮੂਵਮੈਂਟ ਕਿਸੇ ਤਰੀਕੇ ਦੀ ਚੱਲਦੀ ਆ ਵੀ ਇਹ ਸੱਤਾਧਾਰੀ ਜਿਹੜੇ ਲੋਕ ਨਹੀਂ ਆ, ਸਿਆਸਤੀ ਸਾਰੀ ਸਿਆਸਤਦਾਨ ਜਿਹੜੇ ਆ ਵੀ ਉਸ ਦਾ ਫਾਇਦਾ ਚੱਕਣ ਨਾ ਆਉਣ। ਉਹਨਾਂ ਨੂੰ ਉਦੋਂ ਐ ਹੀ ਮਹਿਸੂਸ ਹੋ ਰਿਹਾ ਹੁੰਦਾ ਵੀ ਇਹ ਜਿੰਨੇ ਸਾਰੇ ਲੋਕ ਆ ਇਹ ਸਾਡੀਆਂ ਹੀ ਵੋਟਾਂ ਨੇ, ਸਾਡੇ ਹੀ ਆ, ਵੀ ਸਾਨੂੰ ਹੀ ਵੋਟਾਂ ਜਿਹੜੀਆਂ ਇਹ ਹੁਣੇ ਹੀ ਪੈ ਜਾਣੀਆਂ। ਜੀ, ਉਹਨਾਂ ਨੂੰ ਬੰਦੇ ਨਹੀਂ ਤੁਰੇ ਦਿਖਦੇ ਹੁੰਦੇ, ਵੋਟਾਂ ਤੁਰੀਆਂ ਦਿਖਦੀਆਂ। ਬਿਲਕੁਲ ਸਹੀ ਗੱਲ ਜੀ। ਦੀਪਕ ਜੀ, ਅਗਲੀ ਗੱਲ ਕਰਦੇ ਆ, ਐਥਨੋਲ ਨੇ ਚੀਨੀ ਦੀ ਮਿਠਾਸ ਕੀਤੀ ਖਤਮ ਜੀ। ਪਿਛਲੇ ਲਗਭਗ 1 ਵਰ੍ਹੇ ਤੋਂ ਇਹ ਮੁੱਦਾ ਵੱਡਾ ਬਣਦਾ ਜਾ ਰਿਹਾ ਸੀ, E20 ਵਾਲਾ, ਕਿ ਐਥਨੋਲ ਮਿਕਸ ਜਿਹੜਾ ਪੈਟਰੋਲ ਹੈ ਜੀ, ਉਹ ਲਓ ਜੀ, ਹੁਣ ਜੀ ਉਹਨੇ ਸਾਡੀ ਵਿਦੇਸ਼ੀ ਜਿਹੜੀ ਤੇਲ ਮੰਗਾਉਣ ਦੀ ਉਹ ਸੀਗੀ ਮਸਲਾ, ਉਹ ਹੱਲ ਕਰਤਾ ਜੀ। ਹੁਣ ਅਸੀਂ ਆਪ ਖੁਦ ਮੁਖਤਿਆਰ ਹੋਣ ਜਾ ਰਹੇ ਹਾਂ ਜੀ। ਇਹ ਤਾਂ ਸਾਡੇ ਲਈ ਸਸਤਾ ਪੈਂਦਾ ਜੀ। ਆਪਾਂ ਆਪਣੀ ਉਹ ਮੱਕੀ ਤੋਂ, ਆਪਣੀ ਚੌਲਾਂ ਦੀ ਕਣਕੀ, ਟੁੱਟੇ ਚੌਲਾਂ ਤੋਂ, ਹਨਾ, ਟੋਟੇ ਤੋਂ ਲਓ ਜੀ, ਆਪਾਂ ਤਾਂ ਆਪਣੇ ਗੰਨੇ ਤੋਂ, ਉਹਦੇ ਸੀਰੇ ਤੋਂ, ਇਹ ਤਾਂ ਕੰਮ ਬਣ ਗਿਆ। ਹੁਣ ਸਥਿਤੀ ਕੀ ਆ ਕਿ ਚੌਲਾਂ ਦਾ ਟੁਕੜਾ ਵੀ, ਚੌਲਾਂ ਦੀ ਕਣਕੀ ਵੀ, ਮੱਕੀ ਦਾ ਆਟਾ ਵੀ, ਤੇ ਇੱਥੋਂ ਤੱਕ ਕਿ ਚੀਨੀ ਵੀ ਕਈ ਗੁਣਾ ਮਹਿੰਗੀ ਹੋ ਗਈ। ਚੰਦ ਮਹੀਨਿਆਂ 'ਚ ਚੀਨੀ ਦੀ ਕੀਮਤ 'ਚ 40% ਤੱਕ ਦਾ ਇਜ਼ਾਫਾ ਹੋ ਗਿਆ। ਜਿਹੜੀ ਚੀਨੀ 2-2.5 ਮਹੀਨੇ ਪਹਿਲਾਂ 47 ਰੁਪਏ 48 ਰੁਪਏ ਵਿਕਦੀ ਸੀ, ਉਹ ਅੱਜ 67 ਤੋਂ 70 ਰੁਪਏ ਵਿਕ ਰਹੀ ਹੈ। 39 ਤੋਂ ਲੈ ਕੇ 41% ਤੱਕ ਇਹਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਚੀਨੀ 'ਚ ਜੀ। ਅੱਗੇ ਆ ਜਾਓ, ਗੁੜ 50 ਰੁਪਏ ਕਿਲੋ ਤੱਕ ਵਿਕਦਾ ਸੀ, ਅੱਜ 65 ਰੁਪਏ ਤੋਂ ਉੱਪਰ ਵਿਕ ਰਿਹਾ। 23 ਤੋਂ 24% ਤੱਕ ਇਜ਼ਾਫਾ ਹੋ ਗਿਆ ਗੁੜ ਦੀ ਕੀਮਤ 'ਚ। ਇਹ ਵੀ ਚੌਲਾਂ ਦੀ ਕਣਕੀ 25 ਰੁਪਏ ਵਿਕਦੀ ਸੀ, 29 ਰੁਪਏ ਵਿਕ ਰਹੀ ਹੈ। 15-16% ਦਾ ਇਜ਼ਾਫਾ ਇਹਦੇ ਵਿੱਚ। ਮੱਕੀ ਦਾ ਆਟਾ 36 ਰੁਪਏ ਵਿਕਦਾ ਸੀ, 40 ਰੁਪਏ ਵਿਕਣ ਲੱਗ ਗਿਆ। 11% ਤੋਂ ਵੱਧ ਦਾ ਵਾਧਾ ਇਹਦੇ ਵਿੱਚ ਹੈ ਨਾ। ਇਸੇ ਤਰ੍ਹਾਂ ਪਸ਼ੂਆਂ ਦਾ ਚਾਰੇ ਵਾਲਾ, ਮਤਲਬ ਜਿਹੜਾ ਖਰਾਬ ਅਨਾਜ ਵਗੈਰਾ ਹੋ ਜਾਂਦਾ ਸਾਰਾ ਕੁਛ, ਉਹ ਤੋਂ ਫਿਰ ਇਹ ਚਾਰਾ ਬਣਾ ਲੈਂਦੇ ਨੇ,
ਉਹ 29 ਤੋਂ 32 ਤੇ ਪਹੁੰਚ ਗਿਆ, 10% ਤੋਂ ਵੱਧ ਉਹ 'ਚ ਇਜ਼ਾਫਾ ਹੋ ਗਿਆ। ਇਸੇ ਤਰ੍ਹਾਂ ਪੋਲਟਰੀ ਫੀਡ ਜਿਹੜੀ ਵਰਤੀ ਜਾਂਦੀ ਆ ਫਿਰ ਇਹਨਾਂ ਹੀ ਚੀਜ਼ਾਂ ਤੋਂ ਬਣਦੀ ਆ, ਉਹਦੇ ਵਿੱਚ ਵੀ 8 ਤੋਂ 10% ਇਜ਼ਾਫਾ ਹੋ ਗਿਆ। ਹੁਣ ਇਹਦਾ ਕਾਰਨ ਕੀ ਆ? ਇਹ ਇਜ਼ਾਫੇ ਨੂੰ ਜੇ ਸਮਝਣਾ ਕਿ ਇਹਦੇ ਪਿੱਛੇ ਕੀ ਕਹਾਣੀਆਂ ਲਓ, ਹੁਣ ਗੌਰ ਕਰਿਓ। ਕਹਿੰਦੇ ਜੀ ਕੀਮਤਾਂ ਜਿਹੜੀਆਂ ਚੀਨੀ ਦੀਆਂ ਕੀਮਤਾਂ ਵਧੀਆਂ, ਉਹਦਾ ਮੁੱਖ ਕਾਰਨ ਹੈ ਕਿ ਜੀ ਚੀਨੀ ਦੀ ਓਪਨਿੰਗ ਸਟੋਕ ਦੇ ਵਿੱਚ ਜੀ ਗੜਬੜ ਹੋ ਗਈ, ਸਾਡੀ ਆ ਹੋ ਗਈ, ਇਹੋ ਜਿਹੇ ਕੁਝ ਬਹਾਨੇ ਘੜੇ ਜਾ ਰਹੇ। ਅੱਛਾ, ਹੁਣ ਸਥਿਤੀ ਸਮਝਿਓ, ਜਿਹੜਾ ਐਥਨੋਲ ਬਣਦਾ ਹੈ, ਜਿਹੜਾ ਇਹ ਅੱਜ ਕੱਲ ਪੈਟਰੋਲ ਪਾਉਣ ਲਈ ਤਾਂ ਕਹਿੰਦੇ ਅੱਗੇ ਨੂੰ ਅਸੀਂ ਡੀਜ਼ਲ ਚ ਪਾ ਦੇਣਾ ਸਾਰਾ ਕੁਝ, ਉਹ ਚ 67% ਮੱਕੀ, ਚੌਲਾਂ ਦੇ ਟੁਕੜੇ, ਖਰਾਬ ਅਨਾਜ, ਇਹ ਤਿੰਨ ਚੀਜ਼ਾਂ ਦੀ ਵਰਤੋਂ ਮਿਲਾ ਕੇ 67% ਇਹਦੇ ਨਾਲ ਐਥਨੋਲ ਤਿਆਰ ਹੁੰਦਾ। ਤੇ ਫਿਰ ਇਹਦਾ ਨਤੀਜਾ ਜੀ ਕਿ ਇਹੀ ਚੀਜ਼ਾਂ ਇੰਨੇ ਸਾਲਾਂ ਤੋਂ ਨਹੀਂ ਇਹਨਾਂ ਚੀਜ਼ਾਂ ਚ ਉਹ ਭਾਅ ਵੱਧ ਰਿਹਾ ਸੀ ਜਿਹੜਾ ਅਚਾਨਕ ਵੱਧ ਗਿਆ। ਮਤਲਬ ਖਰਾਬ ਅਨਾਜ ਦਾ ਵੀ, ਜਿਹਦੇ ਨਾਲ ਪਸ਼ੂ ਦਾ ਚਾਰਾ, ਮੁਰਗੀ ਦੀ ਫੀਡ ਬਣਨੀ ਆ, ਪੋਲਟਰੀ ਦੀ ਫੀਡ ਬਣਨੀ ਆ, ਉਹ ਵੀ, ਮੱਕੀ ਦਾ ਆਟਾ ਵੀ, ਸਾਰਾ ਕੁਝ ਮਹਿੰਗਾ ਹੋ ਗਿਆ। ਚਲੋ ਜੇ 67% ਇਹ ਆ ਤਾਂ ਬਾਕੀ ਕੀ ਆ ਫਿਰ ਐਥਨੋਲ ਦੇ ਵਿੱਚ? ਕਹਿੰਦੇ 33% ਗੰਨਾ ਜਾਂ ਗੰਨੇ ਦਾ ਸੀਰਾ ਵਗੈਰਾ, ਉਹਦੇ ਨਾਲ ਜੀ ਐਥਨੋਲ ਤਿਆਰ ਹੁੰਦਾ। ਤੇ ਫਿਰ 33%, ਇਹਦਾ ਮਤਲਬ 33% ਦੇ ਜੋ 33% ਗੰਨਾ ਵਰਤਿਆ ਨਾ ਤੁਸੀਂ, ਜਿਹੜੇ ਗੰਨੇ ਨਾਲ ਚੀਨੀ ਬਣਨੀ ਸੀ ਉਹ ਗੰਨਾ ਇੱਥੇ ਵਰਤਿਆ। 34 ਲੱਖ ਟਨ ਗੰਨਾ ਇਸ ਕੰਮ ਲਈ ਰੱਖਿਆ ਗਿਆ, ਜਿਸ ਚੋਂ 25 ਲੱਖ ਟਨ ਚੀਨੀ ਦਾ ਇੱਕ ਗੰਨੇ ਦਾ ਐਥਨੋਲ ਬਣਾ ਲਿਆ। ਅੱਛਾ, 25 ਲੱਖ ਟਨ। ਤੇ ਫਿਰ ਉਹਦਾ ਅਸਰ ਕਿਹਦੇ ਤੇ ਪੈਣਾ ਜੀ? ਲੋਕਾਂ ਤੇ। ਅੱਜ ਜਨਾਬ ਕਹੀ ਜਾਂਦੇ ਨੇ ਕਿ ਨਹੀਂ ਜੀ ਇਹਦੇ ਨਾਲ ਚੀਨੀ ਮਹਿੰਗੀ ਨਹੀਂ ਹੋਈ। ਫਿਰ ਦੱਸੋ ਨਾ ਕਿਹਦੇ ਕਰਕੇ ਮਹਿੰਗੀ ਹੋਈ? ਹੁਣ ਇਹਦਾ ਇੱਕ ਨੁਕਤਾ ਹੋਰ ਸਮਝਿਓ, ਮੱਕੀ ਵੀ ਮਹਿੰਗੀ ਹੋ ਗਈ, ਚੌਲਾਂ ਦੀ ਕਣਕੀ ਵੀ ਮਹਿੰਗੀ ਹੋ ਗਈ, ਪੋਲਟਰੀ ਤੇ ਪਸ਼ੂਆਂ ਦਾ ਚਾਰਾ ਵੀ ਮਹਿੰਗਾ ਹੋ ਗਿਆ, ਤੇ ਚੀਨੀ ਵੀ ਮਹਿੰਗੀ ਹੋ ਗਈ। ਇਹ ਸਾਰੀਆਂ ਚੀਜ਼ਾਂ ਪੈਦਾ ਕਰਨ ਵਾਲੇ ਨੂੰ ਇੱਕ ਵੀ ਦਾਣਾ, ਇੱਕ ਵੀ ਰੁਪਈਆ, ਇੱਕ ਵੀ ਧੇਲਾ ਨਵਾਂ ਵੱਧ ਨਹੀਂ ਮਿਲਿਆ। ਨਹੀਂ ਮਿਲਦਾ, ਚਾਹੇ ਉਹ ਪੈਦਾ ਕਰ ਰਿਹਾ, ਚਾਹੇ ਉਹ ਨਹੀਂ ਕਰ ਰਿਹਾ। ਤੇਲ ਲੈਣ ਉਹ ਵੀ ਜਾ ਰਿਹਾ, ਪੈਟਰੋਲ ਉਹ ਵੀ ਪਵਾ ਰਿਹਾ, ਤੇ ਆਮ ਜਨਤਾ ਦੇ ਵਿੱਚੋਂ ਜਿਹੜੇ ਕਿਸਾਨੀ ਵਰਗ ਚੋਂ ਆਉਂਦੇ ਨੇ ਉਹਨਾਂ ਨੂੰ ਫਾਇਦਾ ਨਹੀਂ। ਆਮ ਜਨਤਾ, ਆਮ ਵਰਗ ਚੋਂ ਜਿਹੜਾ ਕੋਈ ਦਿਹਾੜੀ ਦੱਪਾ, ਨੌਕਰੀ ਪੇਸ਼ਾ ਆਮ ਲੋਕ ਨੇ, ਉਹਨਾਂ ਲਈ ਮਹਿੰਗਾ। ਤੇ ਜਿਹਨੇ ਨਾ ਪੈਦਾ ਕੀਤਾ ਨਾ ਕੁਛ ਕੀਤਾ, ਉਹ ਕਮਾਈ ਖਾ ਰਿਹਾ ਗੱਬੇ ਗੜਗੜੀ ਸਾਹਿਬ। ਤੇ ਇੱਥੋਂ ਅੰਦਾਜ਼ਾ ਲਾਓ ਕਿ ਸਥਿਤੀ ਹੈ। ਦੂਜਾ ਪਹਿਲੂ, ਸਰਕਾਰ ਕਹਿੰਦੀ ਵੀ ਅਸੀਂ ਮਸਲਾ ਹੱਲ ਕਰ ਲਿਆ, ਤੁਸੀਂ ਚਿੰਤਾ ਨਾ ਕਰੋ। ਅੱਛਾ, ਅਸੀਂ ਟੈਕਸ ਫ੍ਰੀ 10 ਲੱਖ ਟਨ ਰਾਹ ਸ਼ੂਗਰ ਆਯਾਤ ਕਰਨ ਜਾ ਰਹੇ ਹਾਂ। ਮਤਲਬ ਇਹਦੇ ਨਾਲ ਕੀਮਤਾਂ ਕੰਟਰੋਲ ਹੇਠ ਆ ਜਾਣਗੀਆਂ, ਆਪਾਂ ਚੀਨੀ ਦੇ ਹੀ ਭੰਡਾਰ ਲੱਗ ਜਾਣਗੇ। ਰਾਜਕਰਨਵੀਰ ਜੀ, ਅੱਜ ਤੁਸੀਂ ਫੈਸਲਾ ਕਰ ਲਿਆ ਸੀ ਕਿ 10 ਲੱਖ ਟਨ ਮੰਗਾਉਣੀ ਆ। ਇਹ ਸਵੀਗੀ ਤਾਂ ਹੈ ਨਹੀਂ ਗੇ ਕਿ ਤੁਸੀਂ ਆਰਡਰ ਦਿੱਤਾ ਤੇ ਪੀਜ਼ਾ ਠੰਡਾ ਹੋਣ ਤੋਂ ਪਹਿਲਾਂ ਤੁਹਾਡੇ ਘਰੇ ਆ ਗਿਆ। ਇਹ ਤਾਂ ਦੂਸਰੇ ਮੁਲਕ ਤੋਂ ਆਰਡਰ ਰਿਲੀਜ਼ ਹੋਣਾ, ਫਿਰ ਉਹਦਾ ਪ੍ਰਕਿਰਿਆ ਬਣਨੀ, ਫਿਰ ਮਾਲ ਲੋਡ ਹੋਣਾ, ਫਿਰ ਸ਼ਿਪ 'ਚ ਚੜਨਾ, ਹੈ ਨਾ, ਫਿਰ ਤੁਰਨਾ, ਫਿਰ ਪਹੁੰਚਣਾ, ਫਿਰ ਉੱਥੋਂ ਅਨਲੋਡ ਹੋਣਾ, ਫਿਰ ਰੇਲ ਗੱਡੀਆਂ 'ਚ, ਟਰੱਕਾਂ 'ਚ ਲੱਦਣਾ, ਫਿਰ ਸਟੋਰਾਂ 'ਚ ਆਉਣਾ, ਤੇ ਉੱਥੋਂ ਦੁਕਾਨਾਂ ਤੇ ਆਉਣਾ। ਇੱਕ ਪ੍ਰਕਿਰਿਆ। ਆਪਾਂ ਮੰਨ ਲਈਏ ਕਿ 15-20 ਦਿਨ ਲੱਗਣਗੇ। ਇਹਦਾ ਮਤਲਬ ਮਿਡ ਸਤੰਬਰ ਤੱਕ ਜਾ ਕੇ ਲੋਕਾਂ ਨੂੰ ਰਾਹਤ ਦੀ ਉਮੀਦ ਹੈ। 10-15 ਸਤੰਬਰ ਤੱਕ ਜੇ ਤੁਰੰਤ ਤੁਸੀਂ ਕਾਰਵਾਈ ਪਾ ਵੀ ਦਿੱਤੀ, ਅਕਤੂਬਰ ਦੇ ਪਹਿਲੇ ਹਫ਼ਤੇ ਨਵਾਂ ਗੰਨਾ ਆ ਜਾਣਾ ਸਾਡਾ। ਤੇ ਉਹ ਗੰਨਾ ਫਿਰ ਸੜਕਾਂ ਤੇ ਰੁਲੂਗਾ, ਕਿਉਂਕਿ ਬਾਜ਼ਾਰ 'ਚ ਸਟਾਕ ਹੈਗਾ ਤੁਹਾਡੇ ਕੋਲ, ਜਾਂ ਤੁਸੀਂ ਆਹ ਮੰਗਾ ਲਿਆ। ਬਿਲਕੁਲ। ਫੇਰ ਕਿਸਾਨ ਤੇ ਮਾਰ। ਪਹਿਲਾਂ ਹੀ ਗੰਨੇ ਦਾ ਭਾਅ ਨਹੀਂ ਪੂਰਾ ਮਿਲਦਾ, ਤੇ ਗੰਨਾ ਮਿਲਾਂ 'ਚ ਸਿੱਟਣ ਤੋਂ ਬਾਅਦ ਅਦਾਇਗੀ ਨਹੀਂ ਸਮਝਦੀ ਹੁੰਦੀ, ਉਹਦੇ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ। ਤੇ ਤੁਸੀਂ ਕਹਿੰਦੇ ਹੋ 31 ਅਕਤੂਬਰ ਤੱਕ ਅਸੀਂ ਆਯਾਤ ਦਾ ਕੰਮ ਕਰ ਲਿਆ, ਚਿੰਤਾ ਨਾ ਕਰੋ। ਇੱਕ ਪਾਸੇ ਤੁਸੀਂ ਉਹ ਗੰਨਾ ਚੀਨੀ ਵਾਲਾ ਉੱਧਰ ਵਰਤ ਲਿਆ, ਦੂਏ ਪਾਸੇ ਬਾਹਰੋਂ ਮੰਗਾ ਰਹੇ ਹੋ। ਇਹ ਖੇਲ ਕੀ ਹੈ? ਇਹ ਦੋਵਾਂ ਖੇਡਾਂ 'ਚ ਕਮਾਈ ਹੈ, ਕਾਰਪੋਰੇਟ ਘਰਾਣਿਆਂ ਦੀ ਤੇ ਸਰਕਾਰੀ ਦਲਾਲਾਂ ਦੀ। ਤੇ ਪਿਛਲੇ ਦੋਏ ਖੇਡ ਦੇ ਵਿੱਚ ਆਮ ਲੋਕ ਨੇ, ਚਾਹੇ ਉਹ ਕਿਸਾਨੀ ਵਾਲੇ, ਚਾਹੇ ਇੱਕ ਹੋਰ ਪਹਿਲੂ ਜੀ, ਵਿਸ਼ਵ ਗੁਰੂ ਬਣ ਗਏ ਅਸੀਂ। ਹੁਣ ਅਸੀਂ ਦੁਨੀਆ ਨੂੰ ਮੂਹਰੇ ਲਾ ਕੇ ਰੱਖਦੇ ਹਾਂ। 4 ਸਾਲ ਪਹਿਲਾਂ ਇੱਕ ਸਾਲ ਦੇ ਵਿੱਚ 1.33 ਕਰੋੜ ਟਨ ਅਸੀਂ ਚੀਨੀ ਜਾਂ ਚੀਨੀ ਨਾਲ ਸੰਬੰਧਿਤ ਚੀਜ਼ਾਂ ਦਾ ਨਿਰਯਾਤ ਕਰਦੇ ਸੀ। ਅੱਛਾ ਜੀ, ਇਹ ਹੈ ਵਿਸ਼ਵ ਗੁਰੂ। 4 ਸਾਲ ਪਹਿਲਾਂ
4 ਸਾਲ ਤੋਂ ਮਤਲਬ 2022-23 ਦੇ ਵਿੱਚ 2022-23 ਦੇ ਵਿੱਚ 1.33 ਕਰੋੜ ਟਨ ਚੀਨੀ ਸੀਰਾ ਜਾਂ ਇਹ ਨਾਲ ਸੰਬੰਧਿਤ ਉਤਪਾਦ ਦਾ ਨਿਰਯਾਤ ਹੋਇਆ ਭਾਰਤ ਤੋਂ ਬਾਹਰਲੇ ਮੁਲਕਾਂ ਨੂੰ ਗਿਆ। ਇੱਧਰ ਐਥਨੋਲ ਵਾਲਾ ਜਾਂ ਕਿਹੜਾ ਹੋਰ ਕੋਈ ਕਿਹੜੀ ਚੋਰਬੋਰੀ ਖੋਲ ਲਈ ਕਿ 2023-24 ਚ ਅਗਲੇ ਬਰੇ ਚ 1.33 ਕਰੋੜ ਵਾਲਾ ਨਿਰਯਾਤ ਘਟ ਕੇ 51.35 ਲੱਖ ਟਨ ਤੇ ਆ ਗਿਆ। ਜਿਹੜਾ ਕਰੋੜਾਂ 'ਚ ਸੀ ਉਹ ਲੱਖਾਂ 'ਚ ਆ ਗਿਆ। 51.35 ਲੱਖ ਟਨ ਇਹ 2023-24। ਹੁਣ ਚੜ ਗਿਆ ਜੀ 2024-25। ਇਹ 51.35 ਵਾਲਾ ਵੀ ਘਟ ਕੇ 38.43 ਲੱਖ ਟਨ ਤੇ ਆ ਗਿਆ। ਅਸੀਂ ਇੰਨਾ ਚੀਨੀ ਜਾਂ ਚੀਨੀ ਨਾਲ ਸੰਬੰਧਿਤ ਚੀਜ਼ ਬਾਹਰ ਭੇਜੀ ਤੇ ਹੁਣ ਆ ਗਿਆ ਜੀ 2025-26। ਉਹਦੇ ਵਿੱਚ ਹੋਰ ਘਟ ਗਿਆ ਤੇ 26-27 ਚ ਜ਼ੀਰੋ ਨਿਰਯਾਤ ਹੈ। ਉਲਟਾ ਅਸੀਂ 10 ਲੱਖ ਟਨ ਆਯਾਤ ਕਰ ਰਹੇ ਹਾਂ, ਬਾਹਰੋਂ ਮੰਗਾ ਰਹੇ। ਫਿਰ ਦੱਸੋ ਜੀ ਇਹ ਤਰੱਕੀ ਹੈ? ਤੁਸੀਂ ਪੈਟਰੋਲ ਚ ਐਥਨੋਲ ਵਰਤ ਕੇ ਵੀ ਪੈਟਰੋਲ ਸਸਤਾ ਨਹੀਂ ਕੀਤਾ। ਕਿਸਾਨਾਂ ਤੋਂ ਉਸ ਕੰਮ ਲਈ ਗੰਨਾ ਖਰੀਦਿਆ ਜਾਂ ਚੀਨੀ ਨਹੀਂ ਖਰੀਦਿਆ, ਕਿਸਾਨਾਂ ਨੂੰ ਇੱਕ ਪੈਸੇ ਦਾ ਫਾਇਦਾ ਨਹੀਂ ਦਿੱਤਾ। ਆਮ ਲੋਕਾਂ ਲਈ ਮਹਿੰਗਾਈ ਦੀ ਦਰ 40% ਤੱਕ ਵੱਧ ਗਈ ਤੇ ਇਹ ਘਟਣ ਦੇ ਜੇ ਆਸ ਨਹੀਂ ਗਈ। ਤੁਸੀਂ ਇੱਥੋਂ ਦਾ ਲਓ, ਜੇ ਪਸ਼ੂਆਂ ਦਾ ਚਾਰਾ ਮਹਿੰਗਾ ਹੋਇਆ ਤਾਂ ਉਹਦਾ ਅਸਰ ਦੁੱਧ ਤੇ ਪਿਆ। ਜੇ ਪੋਲਟਰੀ ਦੀ ਫੀਡ ਮਹਿੰਗੀ ਹੋਈ ਤਾਂ ਉਹਦਾ ਅਸਰ ਆਂਡਾ ਖਰੀਦਣ ਵਾਲਿਆਂ ਤੇ ਪਿਆ। ਤੇ ਮਤਲਬ ਕੁੱਲ ਮਿਲਾ ਕੇ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਤੇ ਚੀਨੀ ਚੋਂ ਮਠਾਸ ਗਾਇਬ ਹੋ ਗਈ ਤੇ ਤੁਹਾਡਾ ਐਥਨੋਲ ਵਿਕ ਰਿਹਾ ਬਈ। ਵਿਕਣਾ ਹੀ ਆ ਦੀਪਕ ਜੀ। ਕਿਹੜਾ ਕੋਈ ਚੋਇਸ ਹੈਗੀ ਹੈ ਕਿਸੇ ਕੋਲ ਚੋਇਸ? ਤੁਸੀਂ ਗੱਡੀ ਤੇਲ ਭਰਾਉਣ ਜਾਂਦੇ ਹੋ, ਤੁਹਾਨੂੰ ਦਿੰਦੇ ਆ ਕੋਈ ਦੂਜਾ? ਨਹੀਂ, ਉਹ ਕਹਿੰਦੇ ਦੂਆ ਭਰਾ ਲਓ ਪ੍ਰੀਮੀਅਮ ਜਿਹੜਾ ਮਹਿੰਗੇ ਵਾਲਾ ਉਹੀ ਬਸ ਐਵੇਂ ਹੀ ਕਹਿ ਧੱਕਾ ਹੈ ਬਸ। ਕੋਈ ਫਾਇਦਾ ਨਹੀਂ, ਕੋਈ ਕੁਛ ਨਹੀਂ। ਗੱਡੀਆਂ ਦੇ ਇੰਜਨ ਖਰਾਬ ਹੋ ਰਹੇ ਆ, ਲੋਕ ਪਰੇਸ਼ਾਨ ਨੇ। ਪਤਾ ਨਹੀਂ ਕਿੰਨੀਆਂ ਰਿਪੋਰਟਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਚੁੱਕੀਆਂ ਜੀ। ਦੀਪਕ ਜੀ ਅਗਲੀ ਗੱਲ ਕਰਦੇ ਆ। ਗੱਠਜੋੜ ਨੂੰ ਬੂਰ ਪੈਣ ਲੱਗਾ ਆ, ਸਿਆਸੀ ਦਲਾਂ ਦਾ ਹਿਸਾਬ ਵਿਗੜਨ ਲੱਗਾ। ਦੇਖੋ ਇਹ ਗੱਠਜੋੜ ਨਾ ਮਤਲਬ ਕਿ ਸ਼ੇਰ ਆਇਆ ਵਾਲਾ ਹਾਲ ਹੋ ਗਿਆ। ਲਗਾਤਾਰ ਇਹ ਗੱਲ ਤੁਰਦੀ ਆ ਪਹਿਲੋ ਜੀ ਗੱਠਜੋੜ ਹੋਇਆ, ਅੱਜ ਹੋਇਆ। ਪਰ ਹੁਣ ਤੱਕ ਜਿਹੜੀ ਅਕਾਲੀ ਦਲ ਦੀ ਦੂਜੀ ਤੀਜੀ ਕਤਾਰ ਦੀ ਲੀਡਰਸ਼ਿਪ ਸੀ ਉਹ ਇਸ ਗੱਲ ਨੂੰ ਅੱਗੇ ਤੋਰਦੀ ਸੀ। ਪਰ ਹੁਣ ਲਗਭਗ ਪਿਛਲੇ ਚੰਦ ਦਿਨਾਂ ਤੋਂ ਅਕਾਲੀ ਦਲ ਦੀ ਮੁੱਢਲੀ ਕਤਾਰ ਦੀ ਲੀਡਰਸ਼ਿਪ ਗੱਠਜੋੜ ਦੀ ਗੱਲ ਕਰਨ ਲੱਗੀ ਆ। ਲੰਘੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਮੁਲਾਕਾਤ ਕਰਕੇ ਆਉਂਦੇ ਨੇ ਪ੍ਰਧਾਨ ਮੰਤਰੀ ਨਾਲ, ਜਾਂ ਸੰਸਦ 'ਚ ਮਿਲਦੇ। ਚਲੋ ਘਰੇ ਦਫ਼ਤਰ ਨਹੀਂ ਬੁਲਾਇਆ ਪਰ ਮੁਲਾਕਾਤ ਹੋ ਗਈ ਤੇ ਉਹ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਗਿਆ। ਉਹ ਟਾਂਕੇ ਵਾਲੀ ਫੋਟੋ ਬੜੀ ਚੱਲੀ, ਲੋਕਾਂ ਨੇ ਸੱਪ ਬਣਾ ਪਾਇਆ, ਪਰ ਬੰਦਾ ਜ਼ਖਮੀ ਹੋਇਆ। ਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਨੇ ਹਾਲ ਚਾਲ ਜਾਣਨ ਲਈ, ਸਿਹਤਯਾਬੀ ਜਾਣਨ ਲਈ ਵੀ ਭਾਰਤੀਮਤ ਕੌਰ ਨਾਲ ਫੋਨ ਤੇ ਸੰਪਰਕ ਵੀ ਕੀਤਾ। ਹੁਣ ਮੈਨੂੰ ਨਹੀਂ ਪਤਾ ਫੋਨ ਤੇ ਕੱਲੀ ਹਾਲ ਚਾਲ ਦੀ ਗੱਲਬਾਤ ਹੋਈ ਹੈ ਕਿ ਜਿਹੜੀ ਗੱਲ ਲਈ ਸੁਖਬੀਰ ਮਿਲ ਕੇ ਆਇਆ ਉਹਦੀ ਵੀ ਗੱਲ ਕੋਈ ਅੱਗੇ ਤੁਰੀ ਹੈ। ਪਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਵਾਲੇ ਮੌਕੇ ਬੀਬਾ ਹਰਸਿਮਰਤ ਕੌਰ ਸਟੇਜ ਤੋਂ ਬੋਲ ਰਹੇ ਸੀ ਜੀ। ਕਹਿੰਦੀ ਮੈਂ ਜਵਾਨ ਆਪਣੀ ਦੱਬ ਲੈਣੀ ਆ, ਪਰ ਜੇ ਰੱਬ ਨੇ ਭਲੀ ਕੀਤੀ, ਤੁਹਾਡਾ ਸੰਗਤ ਦਾ ਸਾਥ ਮਿਲਿਆ ਤਾਂ ਬਸ ਸਮਝੌਤਾ ਹੋ ਗਿਆ। ਦਿੱਲੀ ਤੋਂ ਤੁਹਾਡੇ ਕੰਮ ਪਹਿਲਾਂ ਮੰਗ ਹੋਇਆ ਕਰਨਗੇ। ਹੁਣ ਇਹ ਕਿਸ ਗੱਲ ਵੱਲ ਇਸ਼ਾਰਾ ਜੀ? ਬਸ ਅਕਾਲੀ ਭਾਜਪਾ ਗੱਠਜੋੜ ਹੀ ਨਹੀਂ ਕਿਹਾ ਨਾ, ਬਸ ਬਾਕੀ ਤਾਂ ਕਹਿ ਹੀ ਦਿੱਤਾ ਨਾ ਸਾਰਾ ਕੁਝ ਕਿ ਸਾਡੀ ਗੱਲ ਬਣ ਗਈ। ਸਹੀ ਗੱਲ। ਹੁਣ ਇਸ ਸਭ ਦੇ ਦਰਮਿਆਨ ਉਸੇ ਪ੍ਰੋਗਰਾਮ ਦੇ ਵਿੱਚ ਪੁਨਰ ਸੁਰਜੀਤ ਦੀ ਸਟੇਜ ਤੇ ਚਰਚੇ ਤੁਰ ਪਏ ਸੀ ਕਿ ਨਾਇਬ ਸਿੰਘ ਸੈਣੀ ਆ ਰਹੇ। ਹੁਣ ਉਹਦਾ ਅਖੀਰ ਚ ਆ ਕੇ ਦੌਰਾ ਰੱਦ ਹੋ ਗਿਆ। ਕੀ ਉਹਦੇ ਪਿੱਛੇ ਬਾਦਲ ਧਿਰ ਸੀ? ਉਹ ਕਹਿੰਦੇ ਹੋਣਗੇ ਜੀ ਹਾਈ ਕਮਾਂਡ ਨੂੰ, ਮੋਦੀ ਅਮਿਤ ਸ਼ਾਹ ਜੀ ਨੂੰ ਕਹਿੰਦਾ ਜੀ ਸੁਨੇਹਾ ਇਹ ਚੱਲ ਜੂਗਾ, ਤੁਸੀਂ ਇਹਨਾਂ ਨਾਲ ਜਾ ਰਹੇ ਹੋ, ਸਾਡਾ ਨੁਕਸਾਨ ਹੋ ਜਾਊਗਾ ਜੀ, ਐ ਨਾ ਕਰੋ ਜੀ। ਹੁਣ ਪੁਨਰ ਸੁਰਜੀਤ ਨੂੰ ਵੀ ਬੀਜੇਪੀ ਨਾਲ ਰੱਖ ਰਹੀ ਆ, ਅਕਾਲੀ ਦਲ ਬਾਦਲ ਧਿਰ ਨੂੰ ਵੀ ਮਗਰ ਤੋਰਿਆ ਹੋਇਆ। ਤੇ ਹੁਣ ਤਾਂ ਹਰਸਿਮਰਤ ਵੀ ਕਹਿਣ ਲੱਗ ਵੀ ਸੁਖਬੀਰ ਮਿਲ ਵੀ ਆਇਆ ਤੇ ਕੱਲ ਵਿਕਰਮ ਮਜੀਠੀਆ ਨੇ ਵੀ ਕਹਿਤਾ ਕਿ ਗੱਠਜੋੜ ਤਾਂ ਬਹੁਤ ਜ਼ਰੂਰੀ ਹੈ ਜੀ, ਇਹਦੇ ਨਾਲ ਸਦਭਾਵਨਾ ਬਣੀ ਰਹਿੰਦੀ ਹੈ। ਪੰਜਾਬ 'ਚ ਕਿਹੜੀ ਭਾਵਨਾ ਵਿਗੜੀ ਹੋਈ ਹੈ ਜੀ, ਇਹ ਤਾਂ ਦੱਸੋ। ਹਿੰਦੂ ਸਿੱਖ ਏਕਤਾ ਦਾ ਨਾਅਰਾ ਦਿੰਦੇ ਨੇ ਅਕਾਲੀ ਬੀਜੇਪੀ ਦੇ ਗੱਠਜੋੜ ਨੂੰ। ਪਾਰਟੀਆਂ ਕਦੋਂ ਧਰਮਾਂ ਦੀ ਰਾਜਨੀਤੀ ਦੇ ਉੱਤੇ ਸ਼ਰੇਆਮ ਆ ਗਈਆਂ? ਉਹ ਤੁਸੀਂ ਕਹਿੰਦੇ ਅਸੀਂ ਸੰਵਿਧਾਨਕ ਪਾਰਟੀਆਂ, ਫਿਰ ਇਸ ਨੁਕਤੇ ਤੇ ਕਿਵੇਂ ਆ ਗਈਆਂ ਤੁਸੀਂ? ਮਤਲਬ ਆਪ ਇਹ ਤੈਅ ਕਰ ਲਿਆ ਕਿ
ਬੀਜੇਪੀ ਹਿੰਦੂਆਂ ਦੀ ਨੁਮਾਇੰਦਗੀ ਕਰੂਗੀ, ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ, ਇਸ ਲਈ ਜੀ ਸਿੱਖਾਂ ਨੇ ਸਾਡੇ ਨਾਲ ਵੋਟਾਂ ਪਾਉਣੀਆਂ, ਹਿੰਦੂਆਂ ਨੇ ਇਹਨਾਂ ਨਾਲ ਪਾਉਣੀਆਂ, ਲਓ ਜੀ ਆਪਣੀ ਗੱਲ ਬਣ ਗਈ। ਪੰਜਾਬ 'ਚ ਤਾਂ 84 'ਚ ਨਹੀਂ ਕੋਈ ਅਜਿਹਾ ਟੁੱਟ ਭੱਜ ਹੋਈ ਜਿਹੜੀ ਤੁਸੀਂ ਅੱਜ ਕਰਾਉਣ ਨੂੰ ਫਿਰਦੇ ਹੋ। ਸਹੀ ਗੱਲ। ਤੇ ਇਹ ਮੁੜ ਕੇ ਇਸ ਨੂੰ ਇਸੇ ਗੱਠਜੋੜ ਦੇ ਰੂਪ 'ਚ ਦਿਖਾਉਣਾ ਚਾਹੁੰਦੇ ਨੇ ਕਿ ਇਹ ਤਾਂ ਉਹ ਗੱਠਜੋੜ ਹੈ ਜੀ। ਜੇ ਇਸੇ ਆਧਾਰ ਤੇ ਗੱਠਜੋੜ ਹੈ ਤੇ ਬੀਜੇਪੀ ਤਾਂ ਆਪਣੇ RSS ਵਾਲੇ ਏਜੰਡੇ ਤਹਿਤ ਆਪਣੇ ਸਿਧਾਂਤਾਂ ਦੇ ਅੱਗੇ ਵਧ ਰਹੀ ਹੈ, ਤੇ ਫਿਰ ਅਕਾਲੀ ਦਲ ਆਪਣਾ ਸਿਧਾਂਤ ਕਿੱਥੇ ਛੱਡਿਆ ਹੈ? ਤੁਸੀਂ ਵੀ ਜੇ ਉਹ ਹਿੰਦੂਵਾਦ ਦੇ ਏਜੰਡੇ ਤੇ ਅੱਗੇ ਵਧ ਰਹੇ, ਤੁਸੀਂ ਪੰਥਕ ਏਜੰਡੇ ਤੇ ਅੱਗੇ ਵਧੇ, ਤੁਸੀਂ ਖੇਤਰੀ ਏਜੰਡੇ ਤੇ ਅੱਗੇ ਵਧੇ, ਕਿੱਥੇ ਹੋ ਤੁਸੀਂ? ਪਰ ਇਹਦੇ ਬਾਵਜੂਦ ਵੀ ਗੱਠਜੋੜ ਲਈ ਪਹਿਲ ਕਦਮੀ ਹੈ ਕਿ ਗੱਠਜੋੜ ਹੋ ਜਾਵੇ। ਪੰਜਾਬ ਦੇ ਮਸਲਿਆਂ ਲਈ ਗੱਠਜੋੜ ਨਹੀਂ ਗਏ, ਸੱਤਾ ਲਈ ਗੱਠਜੋੜ ਹੈ। ਹੁਣ ਇਹ ਗੱਠਜੋੜ ਦੇ ਵਿੱਚ ਜੋੜ ਤੋੜ ਤਾਂ ਬੀਜੇਪੀ ਦਾ ਵੀ ਵਿਗੜਨਾ ਹੈ। ਬੀਜੇਪੀ ਦੇ ਕਿੰਨੇ ਲੀਡਰ 117 ਦਾ ਹਿਸਾਬ ਲਾਈ ਬੈਠੇ ਨੇ, 117 ਤੇ ਲੜਨਾ, ਪਰ ਤਾਂ ਵੀ ਜਿਹੜੇ 23 ਤੇ ਲੜਦੇ ਸੀ, ਜੇ ਉਹ 40-50 ਤੇ ਵੀ ਲੜ ਲਏ ਤਾਂ ਵੀ ਫਾਇਦੇ 'ਚ ਨੇ। ਸੋਚੇ ਤਾਂ ਅਕਾਲੀ ਦਲ ਸੋਚੇ, ਜਿਹੜਾ 94 ਤੇ ਲੜਦਾ ਸੀ ਤੇ ਹੁਣ 50-60 ਤੇ ਲੜਨ ਵਾਲੀ ਹਾਲਤ ਹੋਈ ਪਈ ਹੈ ਕਿ ਜੇ ਗੱਠਜੋੜ 'ਚ ਆਏ, ਤੇ ਇਸ ਲਈ ਉਹਨਾਂ ਦੇ ਲਈ ਹੁਣ ਕੀ ਹੈ ਜੋੜ ਕੋਲ, ਇਹ ਵਿਗੜਦਾ। ਪਰ ਇਹ 'ਚ ਕੋਈ ਦੋ ਰਾਏ ਨਹੀਂ ਕਿ ਜੇ ਅਕਾਲੀ ਭਾਜਪਾ ਗੱਠਜੋੜ ਹੁੰਦਾ, ਸੱਤਾ 'ਚ ਆਉਣ ਚਾਹੇ ਨਾ ਆਉਣ, ਇਹ ਬਹੁਤ ਦੂਰ ਦਾ ਸਵਾਲ ਹੈ। ਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਫਿਕਰ ਜ਼ਰੂਰ ਪੈਣਾ ਇੱਕ ਵਾਰ ਕਿ ਲੈ ਵੀ ਸਾਡਾ ਹਿਸਾਬ ਕਿਤਾਬ ਵਿਗੜ ਜੂਗਾ ਜੇ ਇਕੱਠੇ ਹੋ ਕੇ ਆਉਂਦੇ ਨੇ, ਕਿਉਂਕਿ 16-17% ਦੇ ਗੇਟ ਦੇ ਵਿੱਚ ਵੋਟ ਲੈ ਗਏ ਸੀ ਇਹ ਜਦੋਂ ਲੋਕ ਸਭਾ ਚੋਣਾਂ ਹੋਈਆਂ। ਬੀਜੇਪੀ ਅਕਾਲੀਆਂ ਨਾਲੋਂ ਵੱਧ ਵੋਟ ਲੈ ਗਏ ਸੀ, ਸੀਟ ਕੋਈ ਲੈ ਕੇ ਗਏ। ਅਕਾਲੀ ਦਲ 12-13% ਤੇ ਰਹਿ ਗਿਆ ਸੀ। ਜੇ ਉਸ ਹਿਸਾਬ ਨਾਲ ਵੀ ਦੇਖੀਏ ਤਾਂ ਵੀ ਮਤਲਬ ਕਿ 28-29% ਵੋਟ ਬਣਦੀ ਆ ਮਿਲਾ ਕੇ। ਕਿਸੇ ਸਮੇਂ 33-34-35% ਤੱਕ ਵੀ ਇਕੱਠੇ ਲੈਂਦੇ ਰਹੇ ਨੇ। ਸੋ ਅਜਿਹੀ ਸਥਿਤੀ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿਸਾਬ ਕਿਤਾਬ ਵੀ ਵਿਗੜਦਾ ਜੇ ਗੱਠਜੋੜ ਹੁੰਦਾ। ਤੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਗੱਠਜੋੜ ਸਿਰੇ ਚੜ੍ਹਦਾ ਜਾਂ ਨਹੀਂ ਚੜ੍ਹਦਾ। ਪਰ ਜਿੰਨੀਆਂ ਗੱਲਾਂ ਹੋ ਰਹੀਆਂ ਨੇ ਗੱਠਜੋੜ ਦੀਆਂ, ਉਹ ਅਕਾਲੀ ਦਲ ਵਾਲੇ ਪਾਸੋਂ ਹੀ ਹੋ ਰਹੀਆਂ ਨੇ, ਬੀਜੇਪੀ ਅਜੇ ਮੂੰਹ ਨਹੀਂ ਖੋਲ ਰਹੀ। ਉਹ ਵੇਟ ਹੀ ਕਰ ਰਹੇ ਆ ਵੀ ਕੀ ਇਹਨਾਂ ਨੂੰ ਦੇਣਾ ਤੇ ਕੀ ਨਹੀਂ, ਜਿਹੜਾ ਹੋਣਾ ਨਹੀਂ ਸਮਝੌਤਾ ਉੱਥੇ ਹੀ ਚੱਲ ਰਿਹਾ। ਮੋਦੀ ਕੈਬਨਿਟ 'ਚ ਹੋਣ ਜਾ ਰਹੀ ਹੈ ਪੰਜਾਬ ਦੀ ਐਂਟਰੀ, ਸਵਾਲੀਆ ਚਿੰਨ੍ਹ। ਦੇਖੋ ਫੇਰਬਦਲ ਤਾਂ ਹੋਣਾ ਮੋਦੀ ਕੈਬਨਿਟ ਦੇ ਵਿੱਚ। ਨਿਤਿਨ ਨਵੀਨ ਨੇ ਆਪਣੀ ਟੀਮ ਬਣਾ ਲਈ, ਆਪਣਾ ਸੰਗਠਨ ਬਣਾ ਲਿਆ, ਤੇ ਉਸ ਤੋਂ ਬਾਅਦ ਤੈਅ ਆ ਕਿ ਇਹ ਹੋਣਾ ਹੀ ਹੋਣਾ, ਕਿਉਂਕਿ ਕਿਸੇ ਨੂੰ ਛੱਡਣਾ ਪਿਆ, ਕਿਸੇ ਨੂੰ ਕੱਢਣਾ ਪਿਆ, ਕਿਸੇ ਨੂੰ ਭੇਜਣਾ ਪਿਆ, ਤੇ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਘਾਟੇ ਵਾਧੇ ਪੂਰੇ ਤਾਂ ਕਰਨੇ ਆ। ਉਹ ਖਾਸ ਕਰਕੇ ਮੂਹਰੇ ਜਦੋਂ ਪੰਜਾਬ ਦੀਆਂ ਚੋਣਾਂ ਨੇ ਤਾਂ ਯੂਪੀ ਦੀਆਂ ਚੋਣਾਂ ਨੇ, ਯੂਪੀ ਇਹਨਾਂ ਲਈ ਬੜਾ ਅਹਿਮ ਹੈ, ਤੇ ਇਸ ਲਈ ਯੂਪੀ ਦੇ ਕੁਝ ਹੋਰ ਚਿਹਰੇ ਮੋਦੀ ਕੈਬਨਿਟ 'ਚ ਨਜ਼ਰ ਆਉਣਗੇ। ਔਰ ਇਹ ਫੇਰਬਦਲ ਕੋਈ ਮਾੜਾ ਮੋਟਾ ਨਹੀਂਗਾ ਕਿ 2-4 ਮੰਤਰੀਆਂ ਨੂੰ ਇੱਧਰ ਉੱਧਰ, 2 ਦਰਜਨ ਦੇ ਕਰੀਬ ਮੰਤਰੀਆਂ ਨੂੰ ਇੱਧਰ ਉੱਧਰ ਕੀਤਾ ਜਾ ਸਕਦਾ। ਮਤਲਬ 24 ਦੇ ਕਰੀਬ ਮੰਤਰੀਆਂ ਦਾ ਰੱਦੋ ਬਦਲ, ਕਈ ਬਾਹਰ ਜਾਣਗੇ ਤੇ ਕਈ ਨਵੇਂ ਆਉਣਗੇ, ਤੇ ਕਈ ਅੰਦਰ ਹੀ ਰਹਿ ਕੇ ਉਹਨਾਂ ਦੇ ਵਿਭਾਗ ਬਦਲੇ ਜਾਣਗੇ। ਹੁਣ ਇਸ ਪ੍ਰਕਿਰਿਆ 'ਚ ਪਿਊਸ਼ ਗੋਇਲ ਨੂੰ ਇਹ ਠੀਕ ਠਾਕ ਮਤਲਬ ਖਜ਼ਾਨਚੀ ਵੀ ਬਣਾਤਾ, ਸੰਗਠਨ 'ਚ ਚੰਗਾ ਅਹੁਦਾ ਵੀ ਦੇਤਾ, ਸਾਰਾ ਕੁਛ। ਤੇ ਉੱਥੇ ਹੁਣ ਮੰਨਿਆ ਜਾ ਰਿਹਾ ਕਿ ਪਿਊਸ਼ ਗੋਇਲ ਕੈਬਨਿਟ 'ਚੋਂ ਬਾਹਰ ਆ ਸਕਦੇ ਨੇ, ਪਰ ਉਹ ਜੱਦੋਜਹਿਦ 'ਚ ਨੇ ਕਿ ਮੈਂ ਕੈਬਨਿਟ 'ਚ ਬਣਿਆ ਰਵਾਂ। ਤਰਨ ਚੁੱਗ ਰਾਜ ਸਭਾ ਗਏ ਤੇ ਉਹਨਾਂ ਨੂੰ ਇਸ ਉਮੀਦ ਨਾਲ ਗਏ ਕਿ ਲੈ ਵੀ ਆਪਣੀ ਤਾਂ ਮੋਦੀ ਕੈਬਨਿਟ 'ਚ ਐਂਟਰੀ ਹੋ ਜਾਣੀ ਹੈ, ਪਰ ਉਹਨੂੰ ਗੁਜਰਾਤ ਦਾ ਇੰਚਾਰਜ ਵੀ ਲਾਤਾ ਤੇ ਸੰਗਠਨ ਦੇ ਵਿੱਚ ਦਫ਼ਤਰੀ ਇੰਚਾਰਜ ਵੀ ਲਾਤਾ, ਤੇ ਉਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਦਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੌਰੇ ਦੂਰੇ ਵੀ ਉਹ ਤੈਅ ਕਰਦਾ। ਇਸ ਲਈ ਉਹ ਕਹਿੰਦੇ ਜੀ ਵੱਡੇ ਪਲੇਟਫਾਰਮ ਤੇ ਤੈਨੂੰ ਮੌਕਾ ਦਿੱਤਾ, ਹੁਣ ਤੂੰ ਇੱਧਰ ਨੂੰ ਨਾ ਝਾਕ ਮੰਤਰੀ ਵਾਲੇ ਪਾਸੇ ਨੂੰ। ਪਰ ਉਹ ਅਜੇ ਵੀ ਉਮੀਦ ਕਰਦਾ ਕਿ ਪੰਜਾਬ 'ਚੋਂ ਮੈਨੂੰ ਇਹ ਮੰਤਰੀ ਬਣਾ ਦੇ। ਤੇ ਜੇ ਪੰਜਾਬ 'ਚ ਹੀ ਮੰਤਰੀ ਬਣਾਉਣਾ ਤਾਂ ਫਿਰ ਸੁਨੀਲ ਜਾਖੜ ਕਹਿੰਦਾ ਵੀ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ, ਮੈਨੂੰ ਪ੍ਰਧਾਨ ਤੋਂ ਵੀ ਹਟਾਤਾ, ਮੈਨੂੰ ਸੰਗਠਨ 'ਚ ਵੀ ਨਹੀਂ ਲਿਆ, ਰਾਸ਼ਟਰੀ ਸੰਗਠਨ 'ਚ, ਤੇ ਮੈਨੂੰ ਫਿਰ 6 ਮਹੀਨੇ ਲਈ ਬਿਨਾਂ ਚੋਣ ਤੋਂ ਹੀ ਮੰਤਰੀ ਬਣਾ ਲਓ। ਤੇ ਰਵਨੀਤ ਬਿੱਟੂ ਬਾਹਰ ਕਰਤਾ। ਇਸ ਲਈ ਕਹਿੰਦੇ ਜੀ ਕੋਈ ਸਿੱਖ ਚਿਹਰਾ ਲੈਣਾ ਪਊਗਾ। ਉਹ ਕਹਿੰਦੇ ਨਹੀਂ ਵੀ ਸਿੱਖ ਚਿਹਰਾ ਤਾਂ ਹੁਣੇ ਅਸੀਂ ਉਪ ਰਾਸ਼ਟਰੀ ਪ੍ਰਧਾਨ, ਉਪ ਰਾਸ਼ਟਰੀ ਰਾਸ਼ਟਰੀ ਸੰਗਠਨ 'ਚ ਪ੍ਰਧਾਨ ਵੀ ਬਣਾਇਆ ਮਨਪ੍ਰੀਤ ਬਾਦਲ, ਤੇ ਇੱਧਰ ਕੇਵਲ ਢਿੱਲੋਂ ਵੀ ਬਣਾਤਾ। ਕਹਿੰਦੇ ਜੀ ਫੇਰ ਰਾਘਵ ਚੱਡਾ ਕਹਿੰਦਾ ਮੈਂ ਬਾਂਹ ਖੜੀ ਕਰਕੇ ਖੜਾ ਜੀ, ਮੇਰੇ ਕਦੀ ਦੇਖ ਲਓ, ਮੈਨੂੰ ਬਣਾ ਦਿਓ। ਸੋ ਪੰਜਾਬ 'ਚੋਂ ਕਈ ਕਤਾਰ 'ਚ ਨੇ, ਪਰ ਕੀ ਪੰਜਾਬ 'ਚੋਂ ਬੀਜੇਪੀ ਆਪਣੇ ਕਿਸੇ ਪੁਰਾਣੇ ਕੈਡਰ ਵਾਲੇ ਨੂੰ, ਕਿਸੇ ਨਵੇਂ ਅਕਾਲੀ ਕਾਂਗਰਸੀ ਨੂੰ, ਕੀ ਕਿਸੇ ਆਮ ਆਦਮੀ ਪਾਰਟੀ 'ਚੋਂ ਆਏ ਵਾਲੇ ਨੂੰ ਕਿਹਨੂੰ ਮੌਕਾ ਦਿੰਦੀ ਹੈ, ਇਹ ਤਾਂ ਦੇਖਣੇ ਵਾਲੀ ਗੱਲ ਹੈ। ਪਰ ਜਿਹੜੀ ਗੱਠਜੋੜ ਦੀ ਗੱਲ ਚੱਲਦੀ ਹੈ, ਉਧਰੋਂ ਲਾਈਨ 'ਚ ਬੀਬੀ ਹਰਸਿਮਰਤ ਕੌਰ ਬਾਦਲ ਵੀ ਖੜੀ ਹੈ। ਉਹ ਕਹਿੰਦੀ ਮੇਰਾ ਵੀ ਧਿਆਨ ਕਰ ਲਓ ਜੀ, ਹੋਰ ਸਾਡੀ ਕੋਈ ਸ਼ਰਤ ਨਹੀਂ, ਇੱਕ ਬਸ ਮੰਤਰੀ ਬਣਾ ਲਓ ਜੀ ਦੁਬਾਰਾ। ਸੋ ਇਸ ਲਈ
ਉਹ ਵੀ ਇਸ ਝਾਕ 'ਚ ਹੈ ਕਿ ਕੀ ਕੈਬਨਿਟ ਫੇਰਬਦਲ 'ਚ ਉਹਨਾਂ ਦੀ ਵੀ ਐਂਟਰੀ ਹੁੰਦੀ ਹੈ। ਪਰ ਸਭ ਹੂੰ ਤੋਂ ਵੱਧ ਚਿਹਰੇ ਯੂਪੀ ਤੋਂ ਦੇਖਣ ਨੂੰ ਮਿਲਣਗੇ। ਅਨੁਰਾਗ ਠਾਕਰ ਹਿਮਾਚਲ ਤੋਂ ਆਉਣਾ ਚਾਹੁੰਦੇ ਨੇ, ਕਿਉਂਕਿ ਉੱਥੇ ਵੀ ਬ੍ਰਾਹਮਣ ਰਾਜਪੂਤ ਇਹ ਮਾਮਲੇ ਹੈਗੇ ਨੇ। ਸੋ ਇਸ ਲਈ ਉੱਥੋਂ ਜੇ ਪਹਿਲੇ ਇਹਨਾਂ ਦੇ ਪ੍ਰਧਾਨ ਰਹੇ ਨੇ ਜਿਹੜੇ JP ਨੱਡਾ, ਜੇ ਉਹਨਾਂ ਦੀ ਐਂਟਰੀ ਹੈਗੀ ਆ ਤਾਂ ਅਨੁਰਾਗ ਠਾਕਰ ਕਹਿੰਦਾ ਵੀ ਮੇਰੇ ਤੇ ਵੀ ਗੌਰ ਕਰੋ। ਸੋ ਇਸ ਲਈ ਉਹਦੀ ਵੀ ਐਂਟਰੀ ਹੋ ਸਕਦੀ ਹੈ। ਇੱਥੋਂ ਤੱਕ ਕਿ ਜਿਹਨੂੰ ਹਟਾਉਣ ਦੇ ਲਈ ਜੰਤਰ ਮੰਤਰ ਧਰਨਾ ਚੱਲਿਆ, ਸੰਸਦ ਤੱਕ ਮਾਰਚ ਹੋਇਆ, ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ, ਹੂੰ ਉਸ ਨੂੰ ਵੀ ਦੁਬਾਰਾ ਕੈਬਨਿਟ 'ਚ ਲੈਣ ਦੀ ਤਿਆਰੀ ਹੋ ਰਹੀ ਹੈ। ਅੱਛਾ ਹਾਂਜੀ, ਉਸ ਨੂੰ ਬਸ ਫਰਕ ਇਹ ਹੈ ਕਿ ਹੋ ਸਕਦਾ ਉਹ ਵਿਭਾਗ ਬਦਲ ਦੇਣ, ਤੇ ਜੇ ਕੋਈ ਧਿਰਾਂ ਦਬਾਅ ਬਣਾ ਜਾਂਦੀ ਹੈ ਤਾਂ ਉਹਦੀ ਐਂਟਰੀ ਰੁਕਦੀ ਹੈ। ਨਹੀਂ ਧਰਮਿੰਦਰ ਪ੍ਰਧਾਨ ਵੀ ਮੁੜ ਕੇ ਇਸ ਫੇਰ ਬਦਲ ਦੇ ਵਿੱਚ ਕੈਬਨਿਟ 'ਚ ਨਜ਼ਰ ਆਉ। ਲਓ ਜੀ ਸਹੀ ਹੈ। ਜਿੰਨਾ ਮਰਜੀ ਉੱਥੇ ਲੋਕ ਜ਼ੋਰ ਲਾ ਲੈਣ, ਇਹੀ ਕੁਛ ਆ। ਹੋ ਸਕਦਾ ਅਕਾਲੀਆਂ ਵਾਲਾ ਗੱਠਜੋੜ ਦੇ ਵਿੱਚ ਤੇ ਹੋਵੇ ਹੀ ਇਹ ਬੀਬਾ ਬਾਦਲ ਨੂੰ ਇਹ ਵੀ ਲੈ ਲਿਓ ਜੋ ਕੁਛ ਲੈਣਾ ਤੁਸੀਂ ਪੰਜਾਬ 'ਚੋਂ, ਮੈਨੂੰ ਇੱਕ ਵਾਰੀ ਮੰਤਰੀ ਵਾਲਾ ਜਿਹੜਾ ਆ ਨਾ ਉਹਦਾ ਜਿਹੜਾ ਉਹ ਦਿਖਾ ਦਿਓ। ਯਾਦ ਆ ਜਦੋਂ ਵੱਡੇ ਬਾਦਲ ਜਿਉਂਦੇ ਸੀਗੇ ਉਦੋਂ ਥੋੜੀਆਂ ਸੀਟਾਂ ਸੀ ਤੇ 3-4 ਦਿਨ ਮੋਦੀ ਹੁਣਾਂ ਨੂੰ ਗੁਲਦਸਤੇ ਹੀ ਦਿੰਦੇ ਰਹੇ, ਫਿਰ ਕਿਤੇ ਜਾ ਦਿੱਲੀੋਂ ਬੈਠੇ ਰਹੇ। ਦਿੱਲੀ ਹੋਈ ਬੈਠੇ ਰਹੇ, ਵੀ ਫਿਰ ਕਿਤੇ ਜਾ ਕੇ ਉਹਨਾਂ ਦੀ ਨਹੁੰ ਦੀ ਜਿਹੜੀ ਕੈਬਨਿਟ ਦੇ ਵਿੱਚ ਮੰਤਰੀ ਆ ਜਿਹੜਾ ਉਹ ਪੱਕੀ ਜੀ। ਜਾਂਦੇ ਜਾਂਦੇ ਗੱਲ ਕਰੀਏ ਪੈਲਟ ਗਨ ਦੀ ਵਰਤੋਂ ਇਹਨਾਂ ਜਿਹੜੇ ਪਹਿਲਾਂ ਵੀ ਹੋਏ ਪ੍ਰੋਟੈਸਟ ਤੇ ਹੁਣ ਵੀ ਹੋ ਰਹੇ ਪ੍ਰੋਟੈਸਟਾਂ ਦੇ ਵਿੱਚ ਚਰਚਾ ਦਾ ਵਿਸ਼ਾ ਜਿਹੜੀ ਉਹ ਬਣਦੀ ਰਹੀ ਆ। ਪਰ ਕਹਿੰਦੇ ਵੀ ਇਸ ਦੀ ਵਰਤੋਂ ਸੰਬੰਧੀ ਹੁਣ ਜਾ ਕੇ ਕਿਤੇ ਕੋਈ ਕੇਸ ਦਰਜ ਹੋਇਆ ਹੈ? ਦੇਖੋ, ਜਿਹੜਾ ਜੰਤਰ ਮੰਤਰ ਤੇ ਧਰਨਾ ਲੱਗਿਆ ਉਹਦੇ ਵਿੱਚ ਕਈ ਬੱਚਿਆਂ ਦੇ ਸ਼ਰੀਰਾਂ ਵਿੱਚੋਂ ਸ਼ਰਰੇ ਉਹ ਚਿੰਨ੍ਹ ਉਹ ਪੁਆਇੰਟ ਨਿਕਲੇ ਕਿ ਜਿੱਥੇ ਪੈਲਟ ਗਨ ਦੀ ਵਰਤੋਂ ਦਾ ਮਾਮਲਾ ਉੱਭਰ ਕੇ ਸਾਹਮਣੇ ਆਇਆ। ਕੇਂਦਰ ਸਰਕਾਰ, ਦਿੱਲੀ ਸਰਕਾਰ, ਦਿੱਲੀ ਪੁਲਿਸ, ਗ੍ਰਹਿ ਮੰਤਰਾਲਾ, ਅਮਿਤ ਸ਼ਾਹ ਨਾ ਤਾਂ ਇਸ ਮਸਲੇ ਤੇ ਜਵਾਬ ਦੇਣਾ ਹੈ ਤੇ ਨਾ ਮੰਨੀ ਹੀ ਕਿਤੇ। ਹੁਣ ਸਵਾਲ ਇਹ ਸੀਗਾ ਵੀ ਕਿ ਜੇ ਸਰਕਾਰ ਵੱਲੋਂ ਪੁਲਿਸ ਵੱਲੋਂ ਪੈਲਟ ਗਨ ਨਹੀਂ ਚੱਲੀ ਤਾਂ ਫਿਰ ਕਿਹਨੇ ਚਲਾਈ? ਉਹ ਸ਼ਰਰੇ ਕਿੱਥੋਂ ਆਏ? ਉਹ ਨਿਸ਼ਾਨ ਕਿੱਥੋਂ ਲੱਗੇ? ਬੱਚੇ ਜ਼ਖਮੀ ਕਿਉਂ ਹੋਏ? ਹਸਪਤਾਲ ਦਾਖਲ ਕਿਉਂ ਰਹਿਣਾ ਪਿਆ? ਤੇ ਜੇ ਤੁਸੀਂ ਨਹੀਂ ਚਲਾਈ ਤਾਂ ਫਿਰ ਉਹ ਬੰਦੇ ਲੱਭ ਕੇ ਲਿਆਓ ਨਾ ਕਿ ਕੌਣ ਚਲਾ ਗਏ। ਸਹੀ, ਕਿਉਂਕਿ ਇਹ ਸਾਹਮਣੇ ਵਾਲੇ ਪਾਸੇ ਹੋਇਆ, ਬਾਹਰ ਤੁਹਾਡੇ ਚ ਖੜ ਕੇ ਕੌਣ ਕਰ ਗਿਆ? ਉੱਥੇ ਲੋਕ ਲੱਭਦੇ ਰਹੇ ਨਾ ਕਿ ਆਹ ਦੇਖੋ ਜੀ ਸਿਵਲ ਵਰਦੀ ਚ ਪੁਲਿਸ ਵਾਲੇ ਨੇ ਜੀ, ਇਹ ਕੌਣ ਨੇ ਜੀ? ਸੋ ਫਿਰ ਜਾਂ ਤਾਂ ਇਹ ਲੱਭ ਲਿਆਓ ਕਿ ਭਾਈ RSS ਨੇ ਕਰਾਤਾ ਜੀ, ਕਿਸੇ ਦਾ ਨਾਂ ਲਾ ਦਿਓ ਨਾ। ਪਰ ਸਵਾਲ ਇਹ ਨਹੀਂਗਾ, ਸਵਾਲ ਇਹ ਤੋਂ ਅਗਲਾ, ਇਹਦੇ ਲਈ ਇਸ ਅਜਿਹੀਆਂ ਕਾਰਵਾਈਆਂ ਦੇ ਲਈ ਧਰਨਾ ਲਾ ਕੇ FIR ਕਰਾਉਣੀ ਪਵੇ। ਔਰ ਉਹ ਵੀ ਇਸ ਸਮੇਂ ਵਿਰੋਧੀ ਧਿਰ ਦਾ ਲੀਡਰ ਰਾਹੁਲ ਗਾਂਧੀ ਧਰਨੇ ਤੇ ਆਉਂਦਾ ਹੈ, ਥਾਣੇ ਮੂਹਰੇ ਧਰਨੇ ਤੇ ਬੈਠਦਾ ਹੈ। ਔਰ ਲੰਬੀ ਜਦੋਜਹਿਦ ਕਰੀਬ 8 ਘੰਟੇ ਪ੍ਰਦਰਸ਼ਨ ਚੱਲਦਾ, ਜਿਸ ਚੋਂ 6 ਘੰਟੇ ਧਰਨੇ ਤੇ ਬੈਠਾ ਹੈ ਰਾਹੁਲ ਗਾਂਧੀ। ਅੱਛਾ, ਉਸ ਤੋਂ ਬਾਅਦ FIR ਹੁੰਦੀ ਹੈ ਤੇ FIR ਦਾ ਆਧਾਰ ਕੀ ਹੈ? ਇਹ ਕਮਾਲ ਹੈ। ਬਾਈਬਲ ਕਲਾਂ ਬਰਗਾੜੀ ਕਾਂਡ ਵਾਪਰਿਆ, ਗੁਰੂ ਸਾਹਿਬ ਦਾ ਸਰੂਪ ਚੋਰੀ ਹੋ ਗਿਆ, ਬਾਅਦ ਚੋਂ ਅੰਗ ਖਿਲਾਰ ਦਿੱਤੇ ਗਏ, ਸੰਗਤਾਂ 'ਚ ਰੋਸਾ ਬਣ ਪਿਆ, ਸੰਗਤ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਆ ਗਈ, ਪੁਲਿਸ ਨੇ ਘੇਰਾਬੰਦੀ ਕਰ ਲਈ, ਸੰਗਤ ਨਾਮ ਜਪਣ ਲੱਗ ਪਈ, ਕਤਾਰਾਂ 'ਚ ਲੰਗਰ ਛਕ ਰਹੇ ਨੇ ਤੇ ਗੋਲੀਆਂ ਵਰਦੀਆਂ ਨੇ, 2 ਸਿੰਘ ਸ਼ਹੀਦ ਹੋ ਜਾਂਦੇ ਨੇ, ਪ੍ਰਦਰਸ਼ਨ ਹੋਰ ਤਿੱਖਾ ਹੋ ਜਾਂਦਾ ਕਿ ਆਹ ਕੀ? ਆਖਰ ਥਾਣੇ 'ਚ FIR ਲਿਖ ਹੁੰਦੀ ਹੈ, ਅਣਪਛਾਤੇ ਪੁਲਿਸ ਕਰਮੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਜੀ 2 ਸਿੰਘ ਸ਼ਹੀਦ। ਪੁਲਿਸ ਵੀ ਅਣਪਛਾਤੀ ਹੁੰਦੀ ਤੇ ਪੁਲਿਸ ਦੇ ਹਥਿਆਰਾਂ 'ਚੋਂ ਨਿਕਲੀ ਗੋਲੀ ਵੀ ਅਣਪਛਾਤੀ ਹੁੰਦੀ। ਇਹ ਇੱਕੋ ਤਰੀਕਾਕਾਰ ਹੈ ਰਾਜ ਕਰਮਵੀਰ ਜੀ, ਚਾਹੇ ਪੁਲਿਸ ਪੰਜਾਬ ਦੀ ਹੈ ਚਾਹੇ ਦਿੱਲੀ ਦੀ ਹੈ। ਇਸ ਸਮੇਂ ਦਾ ਵਿਰੋਧੀ ਧਿਰ ਦਾ ਲੀਡਰ ਧਰਨੇ ਤੇ ਬੈਠ ਕੇ ਇਹ ਦਮ ਭਰ ਰਿਹਾ ਕਿ ਮੈਂ FIR ਕਰਾਤੀ, ਦੇਖੋ ਪਹਿਲੀ FIR ਮੇਰੇ ਦਬਾਅ ਹੇਠ ਹੋਈ। ਪਰ ਪਈ FIR ਦੀ ਕਾਪੀ 'ਚ ਪੜ੍ਹਤਾ ਲੈ, ਉਹ 'ਚ ਲਿਖਿਆ ਕਿ ਅਣਪਛਾਤਿਆਂ ਖਿਲਾਫ FIR। ਉੱਥੇ ਵੀ ਅਜੇ ਵੀ ਮੰਨਣ ਨੂੰ ਤਿਆਰ ਨਹੀਂ। ਮਤਲਬ ਭੀੜ ਤੰਤਰ 'ਚ ਤਾਂ ਅਣਪਛਾਤਾ ਕੋਈ ਹੋ ਸਕਦਾ, ਪੁਲਿਸ 'ਚ ਅਣਪਛਾਤਾ ਕਿਵੇਂ ਆ ਕੋਈ? ਸਹੀ ਗੱਲ, ਪੁਲਿਸ ਤਾਂ ਭੀੜ ਨਹੀਂ। ਜੇ ਉਹ ਤੁਹਾਨੂੰ ਕੈਮਰਿਆਂ 'ਚੋਂ ਮੁੰਡੇ ਦਿਖ ਗਏ, ਕੁੜੀਆਂ ਦਿਖ ਗਈਆਂ ਜਿਹੜੀਆਂ ਪ੍ਰਦਰਸ਼ਨ ਕਰਦੀਆਂ, ਉਹਨਾਂ ਦੇ ਪਿੰਡਾਂ 'ਚ ਘਰਾਂ 'ਚ ਜਾ ਕੇ, ਉਹਨਾਂ ਦੇ ਮਾਪਿਆਂ 'ਚ, ਉਹਨਾਂ ਦੇ ਰਿਸ਼ਤੇਦਾਰਾਂ ਜਾ ਕੇ ਤੁਸੀਂ ਤੰਗ ਕਰ ਰਹੇ ਹੋ, ਤੇ ਇਸੇ ਵੀਡੀਓਗ੍ਰਾਫੀ ਦੇ ਵਿੱਚੋਂ ਪੁਲਿਸ 'ਚੋਂ ਪੈਲਟ ਗਨ ਚਲਾਉਂਦਾ ਨਹੀਂ ਕੋਈ ਦਿਖਦਾ।
ਉਹਦੀ ਆਇਡੈਂਟੀ ਨਹੀਂ ਹੁੰਦੀ, ਉਹਦੀ ਪਹਿਚਾਣ ਨਹੀਂ ਹੁੰਦੀ। ਸੋ ਆਰਡਰ ਦੇਣ ਵਾਲੇ ਨੂੰ ਫੜ ਲਓ। ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲੇ ਹੈ ਨਾ, ਤੇ ਜੇ ਆਰਡਰ ਨਹੀਂ ਦਿੱਤਾ ਤਾਂ ਫਿਰ ਅਮਿਤ ਸ਼ਾਹ ਲੱਭ ਕੇ ਹਾਂ ਕਿਹਨੇ ਚਲਾਤੀ ਮੇਰੇ ਆਰਡਰ ਤੋਂ ਬਿਨਾਂ। ਸੰਸਦ ਦੇ ਪੂਰੇ ਸੈਸ਼ਨ ਚ ਤੁਸੀਂ ਸੰਸਦ ਦੀਆਂ ਪੌੜੀਆਂ ਚੜ ਕੇ ਅੰਦਰ ਨਹੀਂ ਜਾ ਸਕੇ, ਦਫ਼ਤਰਾਂ 'ਚ ਬੈਠਦੇ ਸੀ ਜਾ ਕੇ। ਤੁਸੀਂ ਅਜੇ ਤੱਕ ਜਵਾਬ ਨਹੀਂ ਦੇ ਸਕੇ। ਸ਼ਰਤ ਲਾਉਂਦੇ ਸੀ ਕਿ ਮੈਂ ਤਾਂ ਆਊਂਗਾ ਜੇ ਵਿਰੋਧੀ ਧਿਰ ਮੈਨੂੰ ਸਵਾਲ ਨਹੀਂ ਕਰੂਗੀ। ਕਿਉਂ ਹੁਣ ਇੰਨਾ ਡਰ ਲੱਗਦਾ ਹੈ? ਸਹੀ ਗੱਲ। ਸੋ ਤੁਸੀਂ ਲੋਕਾਂ ਦਾ ਚੁਣੇ ਨੁਮਾਇੰਦਿਆਂ ਦਾ ਸਾਹਮਣਾ ਨਹੀਂ ਕਰ ਰਹੇ, ਪ੍ਰਦਰਸ਼ਨ ਕਰਾ ਕੇ FIR ਕਰਾਉਣੇ ਹੋ ਤੇ ਉਹਦੇ ਵਿੱਚ ਵੀ ਅਣਪਛਾਤਾ ਦੇ ਖਿਲਾਫ। ਸੋ ਇਹ ਸਿਰਫ ਮਤਲਬ ਕਿ ਹੰਝੂ ਪੁੱਜਣ ਦੀ ਕਵਾਇਦ ਹੈ, ਇਹ ਤੋਂ ਵੱਧ ਕੇ ਕੁਝ ਨਹੀਂਗਾ। ਪਰ ਦਬਾਅ ਕਿਤੇ ਨਾ ਕਿਤੇ ਬਣਦਾ ਜਾ ਰਿਹਾ। ਜੇ ਲੋਕ ਦਬਾਅ ਬਣੇ ਤਾਂ ਕੱਲ ਨੂੰ ਅਸਲੀ ਸੱਚ ਵੀ ਸਾਹਮਣੇ ਆ ਜਾਏਗਾ। ਜੀ, ਇਹੀ ਆਸ ਉਮੀਦ ਜਿਹੜੀ ਉਹ ਰੱਖੀ ਜਾ ਸਕਦੀ ਹੈ। ਤੇ ਦੀਪਕ ਜੀ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਮਿਲਦੇ ਹਾਂ ਆਪਾਂ ਅਗਲੀ ਵਾਰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।